ਵੇਖ ਕਿਤਾਬ ਨਜੂਮ ਨਜੂਮੀ, ਹੋ ਰਹੇ ਚੁੱਪ ਸਾਰੇ। ਵੇਖ ਕਿਤਾਬ ਨਜੂਮ ਨਜੂਮੀ, ਹੋ ਰਹੇ ਚੁੱਪ ਸਾਰੇ। ਜ਼ਾਲਮ ਹੁਕਮ ਸਹਿਮ ਸੁਲਤਾਨਾ, ਕੌਣ ਕੋਈ ਦਮ ਮਾਰੇ। ਬਾਦਸ਼ਾਹਾਂ ਸੱਚ ਆਖਣ ਔਖਾ, ਹੋਏ ਲਾਚਾਰ ਵਿਚਾਰੇ। ਹਾਸ਼ਮ ਬਖ਼ਤ ਬਖੀਲ ਸੱਸੀ ਦੇ, ਕੌਣ ਜਿੱਤੇ ਕੌਣ ਹਾਰੇ। ਹਾਸ਼ਮ ਸ਼ਾਹ ਹੋਰਾਂ ਦਾ ਲਿਖਿਆ ਕਿੱਸਾ ਸੱਸੀ ਪੁੰਨੂ ਦੇ ਵਿੱਚ ਸੱਸੀ ਦੇ ਹਵਾਲੇ ਨਾਲ, ਜਦੋਂ ਸੱਸੀ ਦਾ ਜਨਮ ਹੁੰਦਾ ਹੈ ਉਸ ਹਵਾਲੇ ਨਾਲ ਇਹ 4 ਮਿਸਰੇ ਨੇ। ਵੇਖ ਕਿਤਾਬ ਨਜੂਮ ਨਜੂਮੀ, ਜਦੋਂ ਸੱਸੀ ਦਾ ਜਨਮ ਹੋਇਆ ਤੇ ਉਸ ਦੇ ਵਾਲਦੈਨ ਨੇ, ਉਸ ਦੇ ਮਾਪਿਆਂ ਨੇ ਉਸ ਵੇਲੇ ਦੇ ਮਾਹਿਰ ਨਜੂਮ ਜਿਹੜੇ ਜੋਤਸ਼ੀ ਸਨ, ਸਿਤਾਰਿਆਂ ਦਾ ਇਲਮ ਰੱਖਣ ਵਾਲੇ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਸੱਦੇ। ਤੁਰੈਤ ਦੇ ਆਲਮ ਸੱਦੇ, ਜਾਦੂ ਟੂਣੇ ਵਾਲੇ ਸੱਦੇ। ਇਹ ਉਸ ਵੇਲੇ ਦਾ ਸਮਾਜੀ ਪਿਛੋਕੜ ਵੀ ਦੱਸਦਾ ਹੈ ਕਿ ਉਸ ਵੇਲੇ ਦੇ ਜਿਹੜੇ ਲੋਕ ਸਨ ਉਹ ਕੀ ਕਰਦੇ ਸਨ। ਉਹ ਆਪਣੇ ਘਰ ਬਾਲ ਦੀ ਪੈਦਾਇਸ਼ ਦੇ ਵੇਲੇ ਇਹਨਾਂ ਨੂੰ ਬੁਲਾਉਂਦੇ ਸਨ ਅਤੇ ਸਿਤਾਰਿਆਂ ਦੇ ਬਾਰੇ ਮਾਲੂਮਾਤ ਲੈ ਕੇ ਅਤੇ ਬੱਚੇ ਦੀ ਕਿਸਮਤ ਦੇ ਹਵਾਲੇ ਨਾਲ, ਉਹਦੀ ਤਕਦੀਰ ਦੇ ਹਵਾਲੇ ਨਾਲ ਕੁਝ ਜਾਣਕਾਰੀ ਹਾਸਲ ਕਰਦੇ ਸਨ। ਅਤੇ ਉਹੀ ਕੰਮ ਆਦਮ ਜਾਮ ਜਿਹੜਾ ਸੱਸੀ ਦਾ ਪਿਓ ਸੀ ਉਸਨੇ ਵੀ ਕੀਤਾ। ਵੇਖ ਕਿਤਾਬ ਨਜੂਮ ਨਜੂਮੀ, ਹਾਸ਼ਮ ਸ਼ਾਹ ਹੋਰੀ ਲਿਖਦੇ ਨੇ, ਹੋ ਰਹੇ ਚੁੱਪ ਸਾਰੇ। ਜਦੋਂ ਉਹਨਾਂ ਨੇ ਦੇਖੀ, ਆਪਣੇ ਇਲਮ ਦੇ ਨਾਲ ਸਾਰੀ ਗੱਲਬਾਤ ਦੇਖੀ, ਉਹ ਆਉਣ ਵਾਲੇ ਵੇਲੇ ਦੇ ਬਾਰੇ ਵੀ ਉਹਨਾਂ ਨੂੰ ਪਤਾ ਲੱਗ ਗਿਆ, ਉਹ ਸਾਰੇ ਚੁੱਪ ਕਰ ਗਏ, ਖਾਮੋਸ਼ ਹੋ ਗਏ। ਕਿਉਂਕਿ ਉਹ ਉਸ ਵੇਲੇ ਦਾ ਇੱਕ ਰਾਜਾ ਸੀ ਆਦਮ ਜਾਮ, ਅਤੇ ਉਹਦੇ ਸਾਹਮਣੇ ਵਿਚਾਰੇ ਸਾਰੇ ਚੁੱਪ ਹੋ ਗਏ। ਕਿਉਂਕਿ ਕੋਈ ਗੱਲ ਹੀ ਐਸੀ ਸੀ, ਕੋਈ ਅਨਹੋਣੀ ਸੀ ਉਹਦੀ ਤਕਦੀਰ ਵਿੱਚ ਲਿਖੀ ਹੋਈ। ਉਸ ਬਾਲ ਦੀ ਤਕਦੀਰ ਦੇ ਵਿੱਚ ਉਹ ਬਾਲ ਸੱਸੀ ਸੀ। ਅਤੇ ਦੂਸਰੇ ਮਿਸਰਾ, ਜ਼ਾਲਮ ਹੁਕਮ ਸਹਿਮ ਸੁਲਤਾਨਾ, ਕੌਣ ਕੋਈ ਦਮ ਮਾਰੇ। ਬਾਦਸ਼ਾਹ ਦੇ ਅੱਗੇ ਉਸ ਵੇਲੇ ਦੇ ਜਿਹੜੇ ਵੱਡੇ ਵੱਡੇ ਹੁਕਮਰਾਨ ਨੇ, ਜਿਹੜੇ ਜ਼ਾਲਮ ਵੀ ਹੋਣ, ਜਿਨ੍ਹਾਂ ਦੇ ਹੁਕਮ ਚੱਲਦੇ ਹੋਣ, ਸਹਿਮ ਜਾਂਦੇ ਨੇ ਉਹਨਾਂ ਦੇ ਸਾਹਮਣੇ। ਮਾੜੇ ਲੋਕ, ਭਾਵੇਂ ਉਹ ਇਲਮ ਵਾਲੇ ਹੋਣ, ਭਾਵੇਂ ਉਹ ਜਿਸ ਤਰ੍ਹਾਂ ਦੇ ਵੀ ਹੋਣ, ਉਹ ਵਿਚਾਰੇ ਉਹਦੇ ਸਾਹਮਣੇ ਸਹਿਮ ਜਾਂਦੇ ਨੇ। ਕੌਣ ਕੋਈ ਦਮ ਮਾਰੇ, ਕਿਸੇ ਦੇ ਵਿੱਚ ਹਿੰਮਤ ਨਹੀਂ ਕਿ ਉਹਦੇ ਸਾਹਮਣੇ ਕੋਈ ਗੱਲ ਕਹਿ ਸਕੇ। ਬਾਦਸ਼ਾਹਾਂ ਸੱਚ ਆਖਣ ਔਖਾ, ਬਹੁਤ ਸੋਹਣੇ ਅੰਦਾਜ਼ ਦੇ ਨਾਲ ਹਾਸ਼ਮ ਸ਼ਾਹ ਹੋਰਾਂ ਨੇ ਆਪਣੀ ਗੱਲ ਵੀ ਕਹਿ ਦਿੱਤੀ ਹੈ, ਲੇਕਿਨ ਉਹ ਗੱਲ ਕਿਸੇ ਕਿਰਦਾਰ ਦੇ ਮੂੰਹੋਂ ਵੀ ਖੁਲਵਾਤੀ। ਬਾਦਸ਼ਾਹਾਂ ਸੱਚ ਆਖਣ ਔਖਾ, ਕਿ ਬਾਦਸ਼ਾਹਾਂ ਦੇ ਸਾਹਮਣੇ ਸੱਚ ਆਖਣਾ ਉਹ ਬਹੁਤ ਔਖਾ ਹੈ, ਉਹ ਕੋਈ ਸੌਖਾ ਨਹੀਂ ਹੈ, ਉਹ ਹਰ ਕੋਈ ਨਹੀਂ ਕਰ ਸਕਦਾ। ਹੋਏ ਲਾਚਾਰ ਵਿਚਾਰੇ, ਉਹ ਸਾਰੇ ਲਾਚਾਰ, ਮਜਬੂਰ, ਬੇਬਸ ਹੋ ਗਏ। ਜਿਵੇਂ ਕਿ ਮਾੜਾ ਬੰਦਾ ਹੈ ਉਹ ਤਗੜੇ ਦੇ ਸਾਹਮਣੇ ਲਾਚਾਰ ਹੋ ਜਾਂਦਾ ਹੈ। ਇੱਥੇ ਸਾਨੂੰ ਇੱਕ ਤਬਕਾਤੀ ਵੰਡ ਦੇ ਹਵਾਲੇ ਨਾਲ ਵੀ ਇਸ਼ਾਰੇ ਮਿਲਦੇ ਨੇ। ਉਹ ਮੁਆਸ਼ਰੇ ਤੌਰ ਦੇ ਵਿੱਚ ਖਿੱਚ ਤਰੂ ਵੀ ਮਿਲਦੀ ਹੈ। ਉਹ ਮੁਆਸ਼ਰਾ ਜਿਹੜਾ ਤਗੜਿਆਂ ਦਾ ਅਤੇ ਮਾੜਿਆਂ ਦਾ ਮੁਆਸ਼ਰਾ, ਜਿਹਦੇ ਵਿੱਚ ਤਬਕਾਤੀ ਵੰਡ ਹੈ, ਉਹ ਤਬਕਾਤੀ ਵੰਡ ਐਸੀ ਹੈ ਕਿ ਸੱਚ ਆਖਣ ਤੋਂ ਵੀ ਲੋਕ ਡਰਦੇ ਨੇ। ਜੱਚ ਜੱਚ ਕੇ ਜੀਬਾ ਕਹਿੰਦੀ ਹੈ, ਤੁਹਾਨੂੰ ਯਾਦ ਆ ਗਿਆ ਹੋਣਾ ਬੁੱਲੇ ਸ਼ਾਹ ਵੀ। ਅਤੇ ਹੋਏ ਲਾਚਾਰ ਵਿਚਾਰੇ, ਹਾਸ਼ਮ ਬਖ਼ਤ ਬਖੀਲ ਸੱਸੀ ਦੇ। ਬਖੀਲ ਦਾ ਵੈਸੇ ਦਾ ਮਤਲਬ ਕੰਜੂਸ, ਤੰਗ ਦਿਲ, ਲੇਕਿਨ ਦਾ ਮਤਲਬ ਖੋਟਾ ਵੀ ਹੁੰਦਾ ਹੈ, ਕਿ ਕਿੱਥੇ ਖੋਟੇ ਸੱਚੀ ਦੇ। ਅਸਲ ਦੇ ਓਪੋਜ਼ਿਟ ਜਿਹੜੀ ਚੀਜ਼ ਹੈ ਖੋਟਾ, ਕਿ ਹਾਸ਼ਮ ਬਖ਼ਤ ਬਖੀਲ ਸੱਸੀ ਦੇ, ਕਿ ਸੱਸੀ ਦੇ ਜਿਹੜੇ ਬਖੀਲ ਨਿਕਲੇ, ਉਹਦੇ ਜਿਹੜੇ ਬਖ਼ਤ ਸੀ, ਉਹਦੀ ਤਕਦੀਰ ਸੀ, ਖੋਟੀ ਨਿਕਲੀ। ਕੌਣ ਜਿੱਤੇ ਕੌਣ ਹਾਰੇ। ਹੁਣ ਇਸ ਵੇਲੇ ਫਿਰ ਸ਼ਾਇਰ ਦਾ ਜਿਹੜਾ ਕੋਲ ਹੈ ਕਿ ਹੁਣ ਦੇਖਣੇ ਆ ਕਿ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ। ਕਿ ਸੱਸੀ ਦੀ ਜਿਹੜੀ ਆਪਣੀ ਜਿਹੜੀ ਕਰੈਕਟਰਾਈਜੇਸ਼ਨ ਹੈ, ਉਹਦੇ ਵਿੱਚ ਸੱਸੀ ਦੀ ਡੈਸਟਨੀ, ਸੱਸੀ ਦਾ ਮੁਕੱਦਰ, ਸੱਸੀ ਦਾ ਤਕਦੀਰ ਜਿੱਤਦੀ ਹੈ, ਜਾਂ ਸੱਸੀ ਆਪ ਆਪਣਾ ਕੋਈ ਫੈਸਲਾ ਕਰਦੀ ਹੈ। ਇੱਥੇ ਇੱਕ ਅੰਗਰੇਜ਼ੀ ਦੀ ਕੋਟੇਸ਼ਨ ਵੀ ਯਾਦ ਆਉਂਦੀ ਹੈ ਕਿ ਮੈਨ ਇਜ਼ ਪਪਟ ਇਨ ਦ ਹੈਂਡ ਆਫ ਡੈਸਟਨੀ, ਕਿ ਇਨਸਾਨ ਜਿਹੜਾ ਹੈ ਉਹ ਮੁਕੱਦਰ ਦੇ ਵਿੱਚ ਇੱਕ ਪਪਟ ਵਰਗਾ ਬਣ ਜਾਂਦਾ ਹੈ। ਹੁਣ ਅੱਗੇ ਇੱਕ ਡਰਾਮਾ ਸ਼ੁਰੂ ਹੋਏਗਾ। ਹੁਣ ਦੇਖਦੇ ਹਾਂ ਕਿ ਅੱਗੇ ਵੇਲਾ ਕੀ ਆਉਂਦਾ ਹੈ। ਹਾਸ਼ਮ ਸ਼ਾਹ ਹੋਰਾਂ ਨੇ ਬੜੇ ਸੋਹਣੇ ਅੰਦਾਜ਼ ਨਾਲ ਇਸ ਬੰਦ ਦੇ ਵਿੱਚ
ਜਿੱਥੇ ਸੱਸੀ ਦੇ ਹਵਾਲੇ ਨਾਲ ਗੱਲ ਕੀਤੀ, ਉੱਥੇ ਉਹਨਾਂ ਨੇ ਸਮਾਜ ਦੇ ਵੀ ਪੂਰੇ ਇੱਕ ਰੰਗ ਨੂੰ ਸਾਹਮਣੇ ਦਿਖਾਇਆ ਹੈ ਕਿ ਉਸ ਵੇਲੇ ਲੋਕ ਕਿਵੇਂ ਤੋਹਮ ਪ੍ਰਸਤੀ ਦੇ ਕਾਇਲ ਸਨ, ਬਾਦਸ਼ਾਹ ਅਤੇ ਮਾੜੇ ਜਿਹੜੇ ਲੋਕ ਸਨ ਉਹ ਕਿਵੇਂ ਦੇ ਸਨ, ਸੱਚ ਆਖਣਾ ਕਿਵੇਂ ਔਖਾ ਸੀ, ਅਤੇ ਸੱਸੀ ਦੇ ਮੁਕੱਦਰ ਜਿਹੜੇ ਨੇ ਉਹਦੇ ਵਾਸਤੇ ਉਹਦੀ ਜ਼ਿੰਦਗੀ ਦੇ ਵਿੱਚ ਫੁੱਲ ਲੈ ਕੇ ਆਉਣਗੇ ਜਾਂ ਕੰਢੇ ਉਹਦੇ ਖਿਲਾਰਨਗੇ। ਉਹ ਇਹ ਵੀ ਸਵਾਲ ਹਾਸ਼ਮ ਸ਼ਾਹ ਕਰਕੇ ਪੜ੍ਹਨਹਾਰ ਨੂੰ ਇੱਕ ਅੱਗੇ ਕਰਿਓਸਿਟੀ ਦੇ ਵਿੱਚ ਪਾ ਦਿੰਦਾ ਕਿ ਉਹ ਤਜੱਸੁਸ ਰੱਖਦੇ ਨੇ ਕਿ ਅੱਗੇ ਕੀ ਹੋਏਗਾ। ਇਹੀ ਹਾਸ਼ਮ ਸ਼ਾਹ ਦੀ ਵੱਡੀ ਖੂਬੀ ਹੈ। ਹਾਸ਼ਮ ਸ਼ਾਹ ਇੱਕ ਵੱਡਾ ਕਿੱਸਾ ਗੋ ਨਜ਼ਰ ਆਉਂਦਾ ਸਾਨੂੰ।